ਕਹਿੰਦੇ ਵੀ ਬਾਈਡਨ ਹੁਣਾਂ ਨੇ ਇਹ ਕਹਿ ਰਹੇ ਆ ਵੀ ਜਿਸ ਤਰੀਕੇ ਦੇ ਨਾਲ ਬਿਜਲੀ ਤੇ ਪਾਣੀ ਜ਼ਰੂਰੀ ਆ, ਉੱਦਾਂ ਹੀ ਇੰਟਰਨੈਟ ਹਰ ਇੱਕ ਦੇ ਲਈ ਜ਼ਰੂਰੀ ਆ। ਬਾਈਡਨ ਹੁਣੀ ਕਹਿ ਰਹੇ ਆ ਵੀ ਯੂਐਸ ਤਕਰੀਬਨ 42 ਬਿਲੀਅਨ ਡਾਲਰ ਉਹ ਖਰਚ ਕਰੇਗਾ ਤਾਂ ਜੋ ਹਰ ਇੱਕ ਇਨਸਾਨ ਜੋ ਅਮਰੀਕਾ 'ਚ ਰਹਿ ਰਿਹਾ ਆ ਉਸ ਨੂੰ ਇੰਟਰਨੈਟ ਦਾ ਐਕਸੈਸ ਹੋਵੇ 2023 ਤੱਕ। ਸੋ ਇਹ ਜਿਹੜਾ ਆ ਚਰਚਾ ਆ ਚਿਰ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ। ਬਾਈਡਨੋਮਿਕਸ ਕਹਿੰਦੇ ਵੀ ਇਹਨਾਂ ਦੀ ਜਿਹੜੀ ਇਕਨੋਮਿਕਸ ਆ ਬਾਈਡਨ ਹੁਣੀ ਕਰਦੇ ਆ, ਉਸ ਨੂੰ ਇਹਨਾਂ ਨੇ ਵਿਸ਼ੇਸ਼ ਨਾਮ ਦਿੱਤਾ ਹੈਗਾ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਇਹ ਜਿਹੜੇ ਫੰਡਸ ਆ ਬ੍ਰੌਡਬੈਂਡ ਇਕੁਇਟੀ ਐਕਸੈਸ ਤੇ ਡਿਪਲੋਇਮੈਂਟ ਦੇ ਲਈ ਕਿੱਦਾਂ ਹੋਊਗਾ। $1 ਟ੍ਰਿਲੀਅਨ ਦੀ ਆਥੋਰਾਈਜੇਸ਼ਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਕੀਤੀ ਆ। ਇਹ 2021 ਦੇ ਇਨਫਰਾਸਟ੍ਰਕਚਰ ਪੈਕੇਜ ਦੇ ਵਿੱਚ 50 ਦੇ 50 ਸੂਬਿਆਂ ਨੂੰ ਇਸ ਦੇ ਵਿੱਚੋਂ ਫੰਡਿੰਗ ਮਿਲੂਗੀ, ਜਿਨ੍ਹਾਂ ਵਿੱਚ ਦੋ ਸਭ ਤੋਂ ਵੱਧ ਪਾਪੂਲੇਸ਼ਨ ਵਾਲੇ ਸੂਬੇ ਕੈਲੀਫੋਰਨੀਆ ਤੇ ਟੈਕਸਸ ਨੂੰ ਸਭ ਤੋਂ ਜ਼ਿਆਦਾ ਜਿਹੜੀ ਰਾਸ਼ੀ ਇਸ ਦੇ ਵਿੱਚ ਮਿਲਣ ਵਾਲੀ ਆ। ਬਹੁਤ ਸਾਰੇ ਅਜਿਹੇ ਸੂਬੇ ਨੇ ਜਿਹੜੇ ਕਿ ਰੂਰਲ ਨੇ, ਪੇਂਡੂ ਇਲਾਕਾ ਆ, ਜਿੱਦਾਂ ਵਰਜੀਨੀਆ, ਅਲਾਬਾਮਾ, ਲੂਜ਼ੀਆਨਾ, ਇਹਨਾਂ ਨੂੰ ਵੀ ਕਹਿੰਦੇ ਵੀ ਟੌਪ ਦੀ ਲੈਵਲ ਫੰਡਿੰਗ ਮਿਲੂਗੀ ਤਾਂ ਜੋ ਇਹਨਾਂ ਰੂਰਲ ਇਲਾਕਿਆਂ ਦੇ ਵਿੱਚ ਹਾਈ ਸਪੀਡ ਇੰਟਰਨੈਟ ਆ ਉਹ ਮੁਹੱਈਆ ਹੋ ਸਕੇ। ਸੋ ਹੁਣ ਦੇਖੋ ਪਾਣੀ ਤੇ ਬਿਜਲੀ ਦੇ ਨਾਲ ਇੰਟਰਨੈਟ ਨੂੰ ਜੋੜ ਕੇ ਇੱਕ ਬਹੁਤ ਹੀ ਨੈਸੈਸਿਟੀ ਦੇ ਵਜੋਂ ਦੇਖਿਆ ਜਾ ਰਿਹਾ ਹੈ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਸਟੇਟ ਜੋ ਆ ਉਹ ਦੋ ਸਟੈਨਫੋਰਡ ਯੂਨੀਵਰਸਿਟੀ ਦੇ ਰਿਸਰਚਰਸ ਦੇ ਅਗੇਂਸਟ ਉਹਨਾਂ ਨੇ ਲਾ ਸੂਟ ਫਾਈਲ ਕੀਤਾ। ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ, ਉਹਨਾਂ ਨੇ ਇਹ ਕਿਹਾ ਆ ਵੀ ਫਸਟ ਅਮੈਂਡਮੈਂਟ ਵਾਇਲੇਟ ਕੀਤਾ ਗਿਆ ਇਹਨਾਂ ਰਿਸਰਚਰਸ ਦਾ, ਕਿਉਂਕਿ ਇਹ K-12 ਜੋ ਐਜੂਕੇਸ਼ਨ ਆ ਕੈਲੀਫੋਰਨੀਆ ਦੇ ਵਿੱਚ ਉਹਦੇ ਉੱਤੇ ਇਹ ਰਿਸਰਚ ਕਰਦੇ ਸੀ ਤੇ ਇਹਨਾਂ ਨੇ ਕਾਫੀ ਜੋ ਬੜੀਆਂ ਅਚੰਭੇ ਵਾਲੀਆਂ ਚੀਜ਼ਾਂ ਆ ਉਹ ਫਾਈਂਡ ਆਊਟ ਕੀਤੀਆਂ ਸੀਗੀਆਂ। ACLU ਨੇ ਥ੍ਰੈਟ ਕੀਤਾ ਵੀ ਉਹ ਲਾਸੂਟ ਫਾਈਲ ਕਰਨਗੇ CDE ਦੇ ਅਗੇਂਸਟ, ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਅਗੇਂਸਟ ਫॉर ਇਨਫ੍ਰਿੰਜਿੰਗ देयर ਐਂਡ ਅਦਰ ਰਿਸਰਚਰਸ ਫਸਟ ਅਮੈਂਡਮੈਂਟ ਰਾਈਟ। ਆਬਜ਼ਰਵਰਸ ਇਹ ਕਹਿ ਰਹੇ ਆ ਵੀ ਇਸ ਰਿਸਰਚ ਨੂੰ ਲੈ ਕੇ ਕਾਫੀ ਕੰਟਰੋਵਰਸੀ ਹੋਣੀ ਸੀ, ਕਿਉਂਕਿ ਜਿਹੜੀ ਰਿਸਰਚ ਆ ਇਹ ਪਬਲਿਕ ਨੂੰ ਨਹੀਂ ਦੱਸੀ ਜਾਂਦੀ ਹੈਗੀ ਤੇ ਉਹਨਾਂ ਨੇ ਇੱਕ ਜੋ ਨਾਨ ਪਬਲਿਕ K-12 ਡਾਟਾ ਆ ਉਹ ਇਕੱਠਾ ਕੀਤਾ ਸੀਗਾ। ਇਹਦਾ ਮਤਲਬ ਇਹ ਆ ਵੀ ਜੋ ਐਜੂਕੇਸ਼ਨ ਰਿਸਰਚਰਸ ਆ ਉਹਨਾਂ ਨੂੰ ਇਸ ਤੋਂ ਬਿਲਕੁਲ ਹੀ ਲਾਂਭੇ ਰੱਖਿਆ ਜਾ ਰਿਹਾ। ਅਲਾਸਾ ਮੋਰਨਸ ਇੱਕ ACLU ਦੇ ਅਟਾਰਨੀ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਜੀ, ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਆਪਣੇ ਡੈਲੀਗੇਸ਼ਨ ਤੇ ਜਿਹੜੀਆਂ ਪ੍ਰਾਇਮਰੀਜ਼ ਆ ਉਸ ਦੇ ਰੂਲਸ ਦੇ ਵਿੱਚ ਚੇਂਜਸ ਕੀਤੇ ਆ। ਕਹਿੰਦੇ ਵੀ ਵੇਖਣ ਨੂੰ ਇਦਾਂ ਲੱਗ ਰਿਹਾ ਵੀ ਉਹ ਐਜ ਜਿਹੜਾ ਆ ਉਹ ਡੋਨਲਡ ਟਰੰਪ ਹੁਣਾਂ ਨੂੰ ਦੇਣਾ ਚਾਹੁੰਦੇ ਆ, ਉਹਨਾਂ ਦੇ ਚਾਂਸਿਸ ਹੋਰ ਜ਼ਿਆਦਾ ਸਟਰੋਂਗ ਹੋਣਗੇ। ਕਹਿੰਦੇ ਵੀ ਇੱਕ ਤਾਂ ਇਹਨਾਂ ਨੇ ਮਾਰਚ ਦੇ ਵਿੱਚ ਇਸ ਨੂੰ ਪ੍ਰਾਇਮਰੀ ਨੂੰ ਅਹੈਡ ਦੇ ਵਿੱਚ ਕਰ ਲਿਆ ਹੈਗਾ ਆ। ਕੋਈ ਵੀ ਕੈਂਡੀਡੇਟ ਇਹਨਾਂ ਦੇ ਨਵੇਂ ਰੂਲਸ ਦੇ ਮੁਤਾਬਕ 50% ਤੋਂ ਵੱਧ ਜੇ ਵੋਟਸ ਸਟੇਟ ਵਾਈਡ ਲੈਂਦਾ ਆ ਤਾਂ ਉਸ ਨੂੰ 169 ਜਿਹੜੇ ਡੈਲੀਗੇਟਸ ਆ ਕੈਲੀਫੋਰਨੀਆ ਦੇ ਵਿੱਚ GOP ਦੇ ਹੋਣਗੇ, ਉਹ ਸਾਰੇ ਦੇ ਸਾਰੇ ਐਲੋਕੇਟ ਹੋ ਜਾਂਦੇ ਆ। ਜੇ ਕਿਸੇ ਨੂੰ ਵੀ ਮੈਜੋਰਟੀ ਨਹੀਂ ਮਿਲਦੀ ਤਾਂ ਫਿਰ ਉਹਨਾਂ ਨੂੰ ਪ੍ਰਪੋਰਸ਼ਨਲੀ ਕੈਂਡੀਡੇਟਸ ਨੂੰ ਸਟੇਟ ਵਾਈਡ ਵੋਟ ਦੇ ਮੁਤਾਬਕ ਜਿਹੜੀ ਆ ਉਹ ਡੈਲੀਗੇਟਸ ਆ ਵੰਡ ਦਿੱਤੇ ਜਾਣਗੇ। ਸੋ ਉੱਦਾਂ ਅੱਜ ਟਰੰਪ ਉਹਨਾਂ ਦੀ ਇੰਡਾਈਟਮੈਂਟ ਦੇ ਨਾਲ ਨਾਲ ਇੱਕ ਖਬਰ ਇੱਕ ਇਹ ਵੀ ਚਰਚਿਤ ਜਿਹੜੀ ਉਹ ਰਹੀ ਵੀ ਉਹਨਾਂ ਦੀ ਜਿਹੜੇ ਪੈਕ ਆ ਕਾਂਗਰਸ ਜਿਹੜਾ ਪੈਕ ਆ ਵੀ ਜਿਹੜਾ ਇਹਨਾਂ ਦੇ ਲਈ ਇਲੈਕਸ਼ਨ ਰਨ ਕਰ ਰਿਹਾ ਆ, ਸਾਰਾ ਕੁਝ ਕਰ ਰਿਹਾ ਆ, ਉਸ ਦੀ ਰਾਸ਼ੀ ਕਾਫੀ ਘਟੀ ਆ ਕਿਉਂਕਿ ਉਹਨਾਂ ਦੇ ਲੀਗਲ ਮੈਟਰਸ ਦੇ ਵਿੱਚ ਖਰਚੇ ਜਿਹੜੇ ਆ ਉਹ ਕਾਫੀ ਜ਼ਿਆਦਾ ਹੋ ਰਹੇ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ, ਪਰ ਕੈਲੀਫੋਰਨੀਆ ਆਪਣੀ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀਜ਼ ਜਿਹੜੀ ਆ GOP ਵਾਲੇ ਉਹ ਹੁਣ ਮਾਰਚ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਹੋਵੇਗੀ। ਇਹ ਪਹਿਲਾਂ ਦੇ ਨਾਲੋਂ ਕੁਝ ਮਹੀਨੇ ਅਰਲੀ ਕਰਵਾਈ ਜਾਵੇਗੀ।